ਹਨੇਰੀਆਂ ਦੇ ਆਉਣ ਨਾਲ ਦਰਖਤਾਂ ਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਮਾਰ ਕੇ ਲੱਗੇ ਹੋਏ ਨੇ ਨਾ ਸੰਘਰਸ਼ ਦੇ ਵਿੱਚ, ਤੇ ਫਿਰ ਤਾਂ ਉਹ ਜੋੜ ਲੈਣਗੇ ਨਾਲ। ਤੇ ਜੇਕਰ ਉਹਨਾਂ ਨੂੰ ਕੋਈ ਅਹੁਦਾ ਦਿਖਦਾ ਆ ਅੱਗੇ ਵੋਟਾਂ ਦੀ ਜਾਂ ਕਿਸੇ ਪ੍ਰਕਾਰ ਦਾ ਕੋਈ ਲਾਲਚ ਦਿਖਦਾ ਆ, ਤੇ ਫਿਰ ਉਹ ਆਪਣੇ ਅੱਗੇ ਆ ਹੀ ਜਾਣਾ, ਫਿਰ ਨਹੀਂ ਜੋੜਨਗੇ ਨਾਲ ਜੀ। ਜਦੋਂ ਦਾ ਬਈ ਅੰਦਰ ਗਿਆ ਇੱਕ ਮਤਲਬ ਹਰੇਕ ਚੀਜ਼ ਤੋਂ ਦਿਲ ਟੁੱਟ ਗਿਆ ਸੀਗਾ। ਸਿੱਖ ਸਪਿਰਿਟ ਆ ਉਹਨੂੰ ਤਾਂ ਮਤਲਬ ਮਨਫੀ ਕਰਕੇ ਟੋਟਲੀ, ਤੇ ਫਿਰ ਤਾਂ ਸੰਘਰਸ਼ 'ਚ ਵੀ ਕੁਝ ਬਚਦਾ ਹੀ ਨਹੀਂ। ਚੰਡੀਗੜ੍ਹ ਦੇ ਮਟਕਾ ਚੌਂਕ ਵਿੱਚ 17 ਸੈਕਟਰ ਵਿੱਚ ਮੌਜੂਦ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ, ਅੱਗੇ ਵੀ ਅਸੀਂ ਰਿਪੋਰਟ ਕੀਤੀ ਸੀ ਕਿ ਇੱਥੇ ਹਰ ਸ਼ਾਮ ਨੂੰ ਆਸ-ਪਾਸ ਦੇ ਪਿੰਡਾਂ ਤੋਂ, ਚੰਡੀਗੜ੍ਹ ਤੋਂ ਨੌਜਵਾਨ ਬੱਚੇ ਬਜ਼ੁਰਗ ਇਕੱਠੇ ਹੁੰਦੇ ਆ। ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਉਹ ਇੱਥੇ ਨਾਅਰੇ ਲਾ ਕੇ, ਝੰਡੇ ਝੁਲਾ ਕੇ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਆ। ਤੇ ਅੱਜ ਜਿਸ ਮਕਸਦ ਲਈ ਅਸੀਂ ਇੱਥੇ ਪਹੁੰਚੇ ਹਾਂ ਉਹ ਇਹ ਹੈ ਕਿ ਇੱਥੇ ਅੱਜ ਨੌਜਵਾਨਾਂ ਵੱਲੋਂ ਦੀਪ ਸਿੱਧੂ ਦੀ ਰਿਹਾਈ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਲੱਡੂ ਵੰਡੇ ਗਏ ਆ, ਸਮੋਸੇ ਅਤੇ ਚੌਲਾਂ ਦਾ ਇੱਥੇ ਲੰਗਰ ਲਾਇਆ ਗਿਆ। ਅਸੀਂ ਉਹਨਾਂ ਨੌਜਵਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ, ਦੀਪ ਸਿੱਧੂ ਦੀ ਰਿਹਾਈ ਆ ਜਿਹੜੀ ਉਹ ਹੋ ਚੁੱਕੀ ਆ, ਤੇ ਤੁਸੀਂ ਅੱਜ ਮੈਂ ਦੇਖਿਆ ਕਿ ਲੱਡੂ ਵਗੈਰਾ ਇੱਥੇ ਵੰਡ ਰਹੇ ਸੀ। ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਹੋ? ਬਾਈ ਜੀ, ਸਾਡੇ ਲਈ ਤਾਂ ਬਹੁਤ ਖੁਸ਼ੀ ਦੀ ਗੱਲ ਹੈ, ਕਿਉਂਕਿ ਜਦੋਂ ਦਾ ਬਾਈ ਅੰਦਰ ਗਿਆ ਇੱਕ ਮਤਲਬ ਹਰੇਕ ਚੀਜ਼ ਤੋਂ ਦਿਲ ਟੁੱਟ ਗਿਆ ਸੀਗਾ। ਚਾਹੇ ਆਪਣੇ ਸੰਘਰਸ਼ ਨੂੰ ਲਾ ਲਓ, ਚਾਹ ਕੇ ਵੀ ਉਹ ਗੱਲ ਨਹੀਂ ਬਣ ਪਾ ਰਹੀ ਸੀ। ਤੇ ਜਦੋਂ ਦਾ ਬਾਈ ਆਇਆ ਇਹਦਾ ਤਾਂ ਬਹੁਤ ਦੇਰ ਤੋਂ ਇੰਤਜ਼ਾਰ ਤਾਂ ਕਦੋਂ ਆਊਗਾ। ਤੇ ਸਾਡੇ ਲਈ ਤਾਂ ਬਹੁਤ ਅੱਜ ਖੁਸ਼ੀ ਦਾ ਦਿਨ ਹੈ। ਤਾਂ ਦੀਪ ਸਿੱਧੂ ਦੀ ਰਿਹਾਈ ਹੋਈ ਹੈ ਤੇ ਹੁਣ ਨੌਜਵਾਨਾਂ ਦੀਆਂ ਉਮੀਦਾਂ ਜਿਹੜੀਆਂ ਉਹ ਪਹਿਲਾਂ ਨਾਲੋਂ ਵੀ ਵੱਧ ਗਈਆਂ। ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਿ ਕੀ ਆਸਾਂ ਲੈ ਕੇ ਚੱਲ ਰਹੇ ਆ ਦੀਪ ਸਿੱਧੂ ਬਾਈ ਤੋਂ? ਦੇਖੋ, ਦੀਪ ਸਿੱਧੂ ਬਾਈ ਨੇ ਇੱਕ ਪੰਜਾਬ ਦੀ ਹੋਂਦ ਦਾ ਮਸਲਾ ਚੱਕਿਆ ਹੋਇਆ ਹੈ, ਤੇ ਇਹ ਸਾਡੀ ਇੱਕ ਬਹੁਤ ਬੜੀ ਜ਼ਰੂਰਤ ਹੈ। ਅੱਜ ਨਹੀਂ ਤਾਂ ਕੱਲ੍ਹ ਪੰਜਾਬ ਨੂੰ ਹੋਂਦ ਦੀ ਬਹੁਤ ਲੋੜ ਹੈ। ਆਪਣੇ ਮਤਲਬ ਜੇ ਪੰਜਾਬ ਨੇ ਆਪਣੇ ਲੈਵਲ 'ਤੇ ਕੁਝ ਕਰਨਾ ਹੈ, ਤੇ ਸਾਨੂੰ ਪੂਰੀ ਉਮੀਦ ਹੈ, ਕਿਉਂਕਿ ਜਦੋਂ ਜੇਲ੍ਹ ਤੋਂ ਬਾਹਰ ਬਾਈ ਆਇਆ ਉਹਨੇ ਇਹੀ ਬਿਆਨ ਦਿੱਤਾ ਕਿ ਮੈਂ ਪੰਜਾਬ ਲਈ ਹੁਣ ਵੀ ਖੜਾ ਹਾਂ, ਪਹਿਲਾਂ ਵੀ ਖੜਾ ਸੀਗਾ। ਤੇ ਸਾਨੂੰ ਪੂਰਾ ਭਰੋਸਾ ਹੈ ਬਾਈ 'ਤੇ ਕਿ ਬਾਈ ਸਾਡੇ ਮਤਲਬ ਜੇ ਅਸੀਂ ਇੰਨਾ ਜ਼ਿਆਦਾ ਉਹਦੇ ਲਈ ਮਤਲਬ ਲੋਕਾਂ ਨਾਲ ਲੜੇ ਆ ਤਾਂ ਸਾਡੀ ਉਮੀਦਾਂ 'ਤੇ ਖਰਾ ਉਤਰੂਗਾ, ਤੇ ਕੱਲ੍ਹ ਨੂੰ ਕਿਸੇ ਅੱਗੇ ਝੁਕਣਾ ਨਹੀਂ ਪਊਗਾ ਇਹ ਗੱਲ ਪਿੱਛੇ। ਹਾਂ, ਤਾਂ ਬਾਈ ਦਾ ਕਹਿਣਾ ਕਿ ਅਸੀਂ ਦੀਪ ਸਿੱਧੂ ਲਈ ਖੜੇ ਰਹੇ ਹਾਂ, ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਦੀਪ ਸਿੱਧੂ ਹੈ ਜਿਹੜਾ ਉਹ ਵੀ ਪੰਜਾਬ ਲਈ, ਪੰਜਾਬ ਦੇ ਲੋਕਾਂ ਲਈ ਸਾਡੇ ਨਾਲ ਮੋਢਾ ਲਾ ਕੇ ਖੜੂਗਾ। ਇੱਥੇ ਹੋਰ ਬਾਈ ਨਾਲ ਅਸੀਂ ਗੱਲਬਾਤ ਕਰਦੇ ਹਾਂ। ਹੱਥ 'ਚ ਬਾਈ ਨੇ ਹਜੇ ਵੀ ਲੱਡੂ ਵਾਲਾ ਜਿਹੜਾ ਡੱਬਾ ਫੜਿਆ ਹੋਇਆ, ਤੇ ਜਿਹੜਾ ਕਿ ਇਹ ਇੱਥੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਸੀ। ਬਾਈ ਜੀ, ਕੀ ਕਹਿਣਾ ਚਾਹੋਗੇ? ਕਿਸਾਨ ਅੰਦੋਲਨ ਨੂੰ ਇੱਕ ਨਵੀਂ ਦਿਸ਼ਾ, ਨਵਾਂ ਰੰਗ ਤੁਹਾਨੂੰ ਲੱਗਦਾ ਕਿ ਦੀਪ ਸਿੱਧੂ ਆ ਦੇ ਪਾਵੇਗਾ? ਹੁਣ ਰਿਹਾਈ ਹੋ ਚੁੱਕੀ ਆ। ਹਾਂਜੀ, ਦੇਖੋ ਹੁਣ ਆਗੂਆਂ 'ਤੇ ਸਾਰਾ ਡਿਪੈਂਡ ਹੈ ਕਿ ਉਹਨੂੰ ਕਿਵੇਂ ਨਾਲ ਲੈ ਕੇ ਚੱਲਦੇ ਜਾਂ ਨਹੀਂ ਚੱਲਦੇ। ਤੇ ਮੈਨੂੰ ਤਾਂ ਇਹ ਲੱਗਦਾ ਕਿ ਜਿਹੜੀ ਸਿੱਖ ਸਪਿਰਿਟ ਆ ਉਹਨੂੰ ਤਾਂ ਮਤਲਬ ਮਨਫੀ ਕਰਕੇ ਟੋਟਲੀ, ਤੇ ਫਿਰ ਤਾਂ ਸੰਘਰਸ਼ 'ਚ ਵੀ ਕੁਝ ਬਚਦਾ ਹੀ ਨਹੀਂ, ਹੈ ਨਾ। ਜਿਵੇਂ ਸ਼ੁਰੂ ਹੋਇਆ ਸੀ, ਕਿੱਥੋਂ ਸ਼ੁਰੂ ਹੋਇਆ? ਜੇ ਆਪਾਂ ਸ਼ੁਰੂਆਤ ਤੋਂ ਦੇਖੀਏ ਕਿਵੇਂ ਸਿੱਖੀ ਸਪਿਰਿਟ ਨੇ ਇੱਥੋਂ ਜਾ ਕੇ ਮਤਲਬ 26 ਤਰੀਕ ਨੂੰ ਦਿੱਲੀ ਨੂੰ ਜਾ ਕੇ ਘੇਰਿਆ, ਹੈ ਨਾ। ਉੱਥੇ ਹੀ ਮਤਲਬ ਦੁਬਾਰਾ ਜੇ ਉਹਨਾਂ ਨੇ ਉਹ ਕਰਨਾ ਨਾ, ਮਤਲਬ ਇਕੱਠ ਦੁਬਾਰਾ ਫਿਰ ਉਨਾ ਹੀ ਕਰਨਾ ਆ ਜਿੰਨਾ ਪਹਿਲਾਂ ਸੀ, ਹੈ ਨਾ। ਕਹਿਣ ਨੂੰ ਤਾਂ ਹੁਣ ਵੀ ਕਹੀ ਜਾਂਦਾ ਕਿ ਬਹੁਤ ਇਕੱਠ ਆ ਉੱਥੇ, ਪਰ ਆਪਾਂ ਸਾਰਿਆਂ ਨੂੰ ਪਤਾ ਕਿ ਪਹਿਲਾਂ ਵਾਲੀ ਫਿਰ ਵੀ ਗੱਲ ਉਹ ਨਹੀਂ ਰਹੀ 26 ਤਰੀਕ ਤੋਂ ਬਾਅਦ। ਜੇ ਹੁਣ ਦੁਬਾਰਾ ਫਿਰ ਉਹ ਕਰਨਾ ਚਾਹਣ ਆਗੂ, ਤੇ ਹੁਣ ਉਹ ਤਾਂ ਉਹਨਾਂ 'ਤੇ ਡਿਪੈਂਡ ਹੈ ਜੀ। ਬਾਕੀ ਸਾਨੂੰ ਬਹੁਤ ਖੁਸ਼ੀ ਆ, ਤੇ ਇਸ ਕਰਕੇ ਅਸੀਂ ਲੱਡੂ ਵੰਡ ਰਹੇ ਹਾਂ। ਤੁਹਾਨੂੰ ਲੱਗਦਾ ਕਿ ਜਿਹੜੇ ਆਗੂ ਆ ਉਹ ਦੀਪ ਸਿੱਧੂ ਨੂੰ ਜਿਸ ਤਰ੍ਹਾਂ ਦੇ ਬਿਆਨ ਆ ਰਹੇ ਆ ਕਿ ਆਗੂ ਉਸ ਨੂੰ ਐਕਸੈਪਟ ਕਰਨਗੇ, ਦੁਬਾਰਾ ਲੈਣਗੇ, ਆਪਣੇ ਨਾਲ ਤੋਰਨਗੇ? ਦੇਖੋ ਜੀ, ਤੇ ਤੋਰਨਗੇ ਜੇ ਤਾਂ ਉਹ ਦਿਲੋਂ ਲੱਗੇ ਹੋਏ ਨੇ ਕਿ ਹਾਂ ਆਪਣਾ ਮਤਲਬ ਮੈਂ ਮਾਰ ਕੇ ਲੱਗੇ ਹੋਏ ਨੇ ਨਾ ਸੰਘਰਸ਼ ਦੇ ਵਿੱਚ, ਤੇ ਫਿਰ ਤਾਂ ਉਹ ਜੋੜ ਲੈਣਗੇ ਨਾਲ। ਤੇ ਜੇਕਰ ਉਹਨਾਂ ਨੂੰ ਕੋਈ ਅਹੁਦਾ ਦਿਖਦਾ ਆ ਅੱਗੇ ਵੋਟਾਂ ਦੀ ਜਾਂ ਕਿਸੇ ਪ੍ਰਕਾਰ ਦਾ ਕੋਈ ਲਾਲਚ ਦਿਖਦਾ ਆ, ਤੇ ਫਿਰ ਉਹ ਆਪਣੇ ਅੱਗੇ ਆ ਹੀ ਜਾਣਾ, ਫਿਰ ਨਹੀਂ ਜੋੜਨਗੇ ਨਾਲ ਜੀ। ਬਾਈ ਜੀ ਨੂੰ ਫੇਰ ਸਵਾਲ ਕਰਨਾ ਚਾਹਾਂਗੇ ਕਿ ਬਾਈ ਜੀ ਕਹਿ ਰਹੇ ਆ ਕਿ ਹੋ ਸਕਦਾ ਕਿ ਕਿਸਾਨ ਆਗੂ ਆ ਜਿਹੜੇ ਉਹ ਆਪਣੀ ਹਉਮੈ ਕਾਰਨ ਜਾਂ ਆਪਣੇ ਨਿੱਜੀ ਹਿੱਤਾਂ ਕਾਰਨ ਦੀਪ ਸਿੱਧੂ ਨੂੰ ਨਾਲ ਲੈ ਕੇ ਨਾ ਚੱਲਣ। ਤੁਸੀਂ ਇਸ ਗੱਲ ਨਾਲ ਸਹਿਮਤ ਆ? ਜੇ ਸਹਿਮਤ ਹੈ ਤਾਂ ਜੇਕਰ ਉਹ ਨਾਲ ਲੈ ਕੇ ਨਹੀਂ ਚੱਲਦੇ ਫਿਰ ਤੁਹਾਡੇ ਹਿਸਾਬ ਨਾਲ ਦੀਪ ਸਿੱਧੂ ਦੀ ਕੀ ਰਣਨੀਤੀ ਹੋਣੀ ਚਾਹੀਦੀ ਆ? ਬਾਈ ਜੀ, ਇੱਕ ਸੱਚਾਈ ਇਹ ਸੀਗੀ ਕਿ ਦੀਪ ਸਿੱਧੂ ਪਹਿਲੇ ਦਿਨ ਤੋਂ ਇਹਨਾਂ ਦੇ ਨਾਲ ਲੱਗ ਕੇ ਨਹੀਂ ਚੱਲਿਆ ਸੀਗਾ, ਉਹ ਇਕੱਲਾ ਚੱਲਿਆ ਸੀਗਾ। ਜੇ ਨਹੀਂ ਵੀ ਉਹ ਨਾਲ ਲੈ ਕੇ ਚੱਲਦੇ ਤਾਂ ਵੀ ਉਹਨੂੰ ਕੋਈ ਫਰਕ ਨਹੀਂ ਪੈਂਦਾ, ਠੀਕ ਹੈ। ਜੇ
ਚੱਲਦੇ ਆ ਤਾਂ ਸਾਰਿਆਂ ਲਈ ਇਹ ਇੱਕ ਵਧੀਆ ਗੱਲ ਹੈ, ਮੋਰਚੇ ਲਈ, ਪੰਜਾਬ ਲਈ। ਜੇ ਨਹੀਂ ਲੈ ਕੇ ਚੱਲਦੇ ਤਾਂ ਦੀਪ ਸਿੱਧੂ ਦਾ ਮਕਸਦ ਜਿਹੜਾ ਹੈਗਾ ਏ ਉਹ ਉਸੇ ਤਰ੍ਹਾਂ ਜਾਰੀ ਰਹੇਗਾ। ਇੱਕ ਟੈਂਟ ਲੱਗਿਆ ਹੋਇਆ ਏ, ਆਪਾਂ ਉਹਦੇ ਨਾਲ ਦਿਲ ਤੋਂ ਖੜੇ ਆ ਤਾਂ ਦਿਲ ਤੋਂ ਖੜਾਂਗੇ, ਕਿਉਂਕਿ ਉਹਨੇ ਇੱਕ ਪੰਜਾਬ ਦਾ ਮਸਲਾ ਚੱਕਿਆ ਹੋਇਆ ਏ ਤੇ ਉਹ ਮਸਲਾ ਮੋਰਚੇ ਤੋਂ ਬਹੁਤ ਉੱਪਰ ਹੈ। ਪੰਜਾਬ ਮੋਰਚੇ ਤੋਂ ਉੱਪਰ ਹੈ, ਕਿਸਾਨ ਮੋਰਚੇ ਤੋਂ ਉੱਪਰ ਹੈ। ਜੇ ਕਿਸਾਨ ਸਾਥ ਲੈ ਕੇ ਚੱਲਦੇ ਆਗੂ ਜਥੇਬੰਦੀਆਂ ਤਾਂ ਵੀ ਚੰਗੀ ਗੱਲ, ਨਹੀਂ ਲੈ ਕੇ ਚੱਲਦੇ ਤਾਂ ਅਸੀਂ ਤਾਂ ਉਹਦੇ ਨਾਲ ਹੀ ਖੜਾਂਗੇ, ਕਿਉਂਕਿ ਉਹ ਬਾਈ ਦਿਲ ਤੋਂ ਆਪਣਾ ਸਾਰਾ ਘਰ-ਬਾਰ ਛੱਡ ਕੇ ਪੰਜਾਬ ਲਈ ਖੜਿਆ ਤੇ ਅਸੀਂ ਉਹਦੇ ਨਾਲ ਹੀ ਖੜਾਂਗੇ। ਤੇ ਤੁਹਾਨੂੰ ਲੱਗਦਾ ਵੀ ਦੀਪ ਸਿੱਧੂ ਨੂੰ ਜੇ ਕਿਸਾਨ ਆਗੂ ਆ ਜਿਹੜੇ ਉਹ ਆਪਣੇ ਨਾਲ ਲੈ ਕੇ ਨਹੀਂ ਵੀ ਚੱਲਦੇ, ਫਿਰ ਵੀ ਦੀਪ ਸਿੱਧੂ ਆ ਜਿਹੜਾ ਉਹ ਕਿਸਾਨ ਅੰਦੋਲਨ ਵਿੱਚ ਉਸੇ ਤਰ੍ਹਾਂ ਪਹਿਲਾਂ ਵਾਂਗੂ ਡਟੂਗਾ, ਆ ਕੇ ਆਪਣੇ ਮੋਰਚੇ ਆ ਜਿਹੜੇ ਆਪਣੇ ਤੰਬੂ ਸਾਂਭੂਗਾ? ਹਾਂਜੀ, ਕਿਉਂਕਿ ਜਦੋਂ ਉਹ ਜੇਲ੍ਹ ਚੋਂ ਬਾਹਰ ਆਇਆ ਨਾ, ਕੱਲ੍ਹ ਉਹਨੇ ਇਹੀ ਬਿਆਨ ਦਿੱਤਾ ਕਿ ਹਨੇਰੀਆਂ ਦੇ ਆਉਣ ਨਾਲ ਦਰਖਤਾਂ ਨੂੰ ਕੋਈ ਫਰਕ ਨਹੀਂ ਪੈਂਦਾ, ਤੇ ਵਾਕਈ ਉਹਨੂੰ ਕੋਈ ਫਰਕ ਨਹੀਂ ਪਿਆ। ਉਹਦੀ ਜਜ਼ਬਾਤਾਂ ਤੋਂ ਪਤਾ ਲੱਗ ਰਿਹਾ ਸੀਗਾ, ਤੇ ਪੈਣਾ ਵੀ ਨਹੀਂ ਚਾਹੀਦਾ। ਵਾਹਿਗੁਰੂ ਮਹਾਰਾਜ ਉਹਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ, ਤੇ ਬਾਈ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ, ਜਿੱਥੇ ਵੀ ਉਹਨੂੰ ਲੋੜ ਪਊਗੀ ਉਹਦੇ ਨਾਲ ਖੜਾਂਗੇ। ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਨੌਜਵਾਨਾਂ ਦੀਆਂ ਵੱਡੀਆਂ ਉਮੀਦਾਂ ਜਿਹੜੀਆਂ ਉਹ ਦੀਪ ਸਿੱਧੂ ਨਾਲ ਜੁੜੀਆਂ ਹੋਈਆਂ। ਉਹਨਾਂ ਨੂੰ ਲੱਗਦਾ ਕਿ ਦੀਪ ਸਿੱਧੂ ਆ ਕੇ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਇੱਕ ਨਵਾਂ ਰੰਗ ਭਰੂਗਾ। ਤੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਦੀਪ ਸਿੱਧੂ ਆ ਜਿਹੜਾ ਉਹ ਰਿਹਾਈ ਤੋਂ ਬਾਅਦ ਕੀ ਫੈਸਲਾ ਲੈਂਦਾ ਹੈਗਾ। ਤੇ ਅਸੀਂ ਤੁਹਾਨੂੰ ਇਸੇ ਤਰ੍ਹਾਂ ਹੀ ਕਿਸਾਨ ਅੰਦੋਲਨ ਬਾਰੇ, ਪੰਜਾਬ ਦੇ ਸਿਆਸੀ ਮੁੱਦਿਆਂ ਬਾਰੇ, ਪੰਥਕ ਮੁੱਦਿਆਂ ਬਾਰੇ ਅਪਡੇਟ ਦਿੰਦੇ ਰਹਾਂਗੇ। ਸਾਡੇ ਨਾਲ ਜੁੜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।